ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਪੱਤਰ। ਰਾਜਸਥਾਨ ਵਿੱਚ ਭਾਜਪਾ ਰੈਲੀ ਦੌਰਾਨ ਗੁਰਦੁਆਰਾ ਸਾਹਿਬਾਨਾਂ ਤੇ ਦਿੱਤੇ ਬਿਆਨ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ। 1984 ਸਿੱਖ ਨਸਲਕੁਸ਼ੀ ਦੇ 39 ਸਾਲ ਪੂਰੇ ਹੋਣ ਤੇ ਵੱਖ-ਵੱਖ ਸਿੱਖ ਆਗੂਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ। ਕਈ ਸਾਲਾਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੁਆਰਾ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਵਿਰੁੱਧ 12 ਸਾਲ ਪਹਿਲਾਂ ਪਾਈ ਗਈ ਪਟੀਸ਼ਨ ਨੂੰ ਵਾਪਸ ਲੈਣ ਲਈ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ। ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਨੇ ਭਾਈ ਰਾਜੋਆਣਾ ਵੱਲੋਂ ਲਿਖਿਆ 4 ਸਫ਼ਿਆਂ ਦਾ ਪੱਤਰ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਭਰਵਾਏ 25 ਲੱਖ ਪ੍ਰਫਾਰਮੇ ਜਮ੍ਹਾਂ ਕਰਵਾਉਣ ਦਾ ਵੀ ਸਮਾਂ ਨਹੀਂ ਮਿਲ ਰਿਹਾ। ਸ਼੍ਰੋਮਣੀ ਕਮੇਟੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਸਾਬਤ ਹੋਈ ਹੈ। ਜਥੇਦਾਰ ਨੂੰ ਲਿਖੇ ਪੱਤਰ ਵਿੱਚ ਰਾਜੋਆਣਾ ਨੇ ਲਿਖਿਆ 80 ਦੇ ਦਹਾਕੇ ਵਿੱਚ ਦਿੱਲੀ ਦੇ ਤਖਤ ਤੇ ਬੈਠੇ ਉਸ ਸਮੇਂ ਦੇ ਕਾਂਗਰਸੀ ਹੁਕਮਰਾਨਾਂ ਨੇ ਸਿਰਫ ਤੇ ਸਿਰਫ ਦੇਸ਼ ਦੀ ਸੱਤਾ ਤੇ ਕਾਬਜ਼ ਹੋਣ ਦੇ ਲਈ ਜੂਨ 1984 ਨੂੰ ਸਿੱਖਾਂ ਦੇ ਸਰਵਉੱਚ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ। ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲੇਆਮ ਕੀਤਾ। ਸਿੱਖਾਂ ਦੇ ਹੋਰ 38 ਗੁਰਦੁਆਰਾ ਸਾਹਿਬਾਨਾਂ ਤੇ ਹਮਲਾ ਕਰਕੇ ਹਜ਼ਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸਾੜ ਦਿੱਤਾ ਗਿਆ। ਉਸ ਤੋਂ ਬਾਅਦ ਨਵੰਬਰ 1984 ਨੂੰ ਇਹਨਾਂ ਕਾਂਗਰਸੀ ਹੁਕਮਰਾਨਾਂ ਨੇ ਦਿੱਲੀ ਦੀਆਂ ਗਲੀਆਂ ਵਿੱਚ 10,000 ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਕੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪੱਤੀ ਕਰਕੇ ਉਹਨਾਂ ਨੂੰ ਕੋਹ ਕੇ ਮਾਰਿਆ ਗਿਆ। ਫਿਰ ਇਹਨਾਂ ਕਾਂਗਰਸੀ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ ਅਤੇ 25,000 ਸਿੱਖ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਤੋਂ ਚੁੱਕ ਕੇ ਉਹਨਾਂ ਨੂੰ ਕੋਹ ਕੇ ਤਸੀਹੇ ਦੇ ਕੇ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ। ਉਹਨਾਂ ਅੱਗੇ ਲਿਖਿਆ ਕਿ ਸਿੱਖ ਕੌਮ ਤੇ ਇੰਨੇ ਜ਼ੁਲਮ ਕਰਨ ਤੋਂ ਬਾਅਦ ਜਦੋਂ ਇਹਨਾਂ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਇਨਸਾਫ ਦੇਣ ਤੋਂ ਇਨਕਾਰ ਕੀਤਾ ਤਾਂ ਸਾਡੇ ਗੁਰੂ ਸਾਹਿਬਾਨ ਜੀ ਵੱਲੋਂ ਬਖਸ਼ੇ ਸਿੱਖੀ ਸਿਧਾਂਤ ਅਤੇ ਪਰੰਪਰਾਵਾਂ ਦੇ ਅਨੁਸਾਰ ਅਸੀਂ ਇਸ ਜ਼ੁਲਮ ਦੇ ਵਿਰੁੱਧ ਸੰਘਰਸ਼ ਵਿੱਚ ਸ਼ਾਮਿਲ ਹੋਏ ਅਤੇ ਆਪਣੇ ਬਣਦੇ ਫਰਜ਼ ਅਦਾ ਕੀਤੇ। ਮੇਰੀ ਇਸ ਦੌਰਾਨ ਹੋਈ ਗ੍ਰਿਫਤਾਰੀ ਤੋਂ ਬਾਅਦ ਮੈਂ ਅਦਾਲਤ ਵਿੱਚ ਖੜ ਕੇ ਦੇਸ਼ ਦੀਆਂ ਅਦਾਲਤਾਂ ਨੂੰ ਇਹ ਦੱਸਿਆ ਕਿ ਮੈਂ ਜੋ ਵੀ ਕੀਤਾ ਉਹ ਕਿਉਂ ਕੀਤਾ। ਸਿੱਖ ਕੌਮ ਨਾਲ ਹੋਈਆਂ ਬੇਇਨਸਾਫੀਆਂ ਤੇ ਕੌਮ ਉੱਤੇ ਹੋਏ ਜ਼ੁਲਮ ਨੂੰ ਅਦਾਲਤ ਦੇ ਹਰ ਪੰਨੇ ਤੇ ਦਰਜ ਕਰਵਾਇਆ। ਅਦਾਲਤ ਵਿੱਚ ਸੱਚ ਬੋਲਣ ਅਤੇ ਕੌਮ ਤੇ ਹੋਏ ਜ਼ੁਲਮ ਅਤੇ ਬੇਇਨਸਾਫੀਆਂ ਨੂੰ ਦਰਜ ਕਰਵਾਉਣ ਦੇ ਬਦਲੇ ਮੈਨੂੰ ਚੰਡੀਗੜ੍ਹ ਦੀ ਸੈਸ਼ਨ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ, ਜਿਸ ਨੂੰ ਮੈਂ ਹੱਸ ਕੇ ਸਵੀਕਾਰ ਕਰ ਲਿਆ। ਫਿਰ 13 ਮਾਰਚ 2012 ਨੂੰ ਚੰਡੀਗੜ੍ਹ ਦੀ ਸੈਸ਼ਨ ਕੋਰਟ ਨੇ ਡੈਥ ਵਾਰੰਟ ਜਾਰੀ ਕਰਕੇ ਮੈਨੂੰ 31 ਮਾਰਚ 2012 ਨੂੰ ਫਾਂਸੀ ਤੇ ਲਟਕਾਉਣ ਦੇ ਆਦੇਸ਼ ਜਾਰੀ ਕਰ ਦਿੱਤੇ। ਮੈਂ ਫਿਰ ਇਹਨਾਂ ਕਾਂਗਰਸੀ ਹੁਕਮਰਾਨਾਂ ਦੇ ਅੱਗੇ ਕੋਈ ਵੀ ਅਪੀਲ ਬੇਨਤੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੱਸਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਰਾਸ਼ਟਰਪਤੀ ਕੋਲ ਪਟੀਸ਼ਨ ਦਾਇਰ ਕੀਤੀ। ਇਸ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਉਸ ਸਮੇਂ ਦੇ ਰਾਸ਼ਟਰਪਤੀ ਨੇ ਇਸ ਅਪੀਲ ਨੂੰ ਅਗਲੀ ਕਾਰਵਾਈ ਲਈ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤਾ, ਜਿਸ ਤੇ ਕਾਰਵਾਈ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ 28 ਮਾਰਚ 2012 ਨੂੰ ਮੇਰੀ ਫਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ। ਫਿਰ 7 ਸਾਲਾਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ 2019 ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਐਲਾਨ ਕੀਤਾ। ਪਰ ਇਹ ਐਲਾਨ ਅੱਜ 4 ਸਾਲਾਂ ਬਾਅਦ ਵੀ ਲਾਗੂ ਨਹੀਂ ਹੋ ਸਕਿਆ। ਕੇਂਦਰ ਸਰਕਾਰ ਵੱਲੋਂ ਫੈਸਲਾ ਲੈਣ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਦੇ ਕਾਰਨ ਮੈਂ ਸੁਪਰੀਮ ਕੋਰਟ ਵਿੱਚ ਵੀ ਪਟੀਸ਼ਨ ਪਾਈ, ਜਿਸ ਉੱਤੇ ਸੁਪਰੀਮ ਕੋਰਟ ਦੇ 3 ਚੀਫ ਜਸਟਿਸਾਂ ਨੇ ਕੇਂਦਰ ਸਰਕਾਰ ਨੂੰ ਇਸ ਅਪੀਲ ਤੇ ਫੈਸਲਾ ਲੈਣ ਲਈ ਵਾਰ-ਵਾਰ ਆਦੇਸ਼ ਜਾਰੀ ਕੀਤੇ, ਪਰ ਕੇਂਦਰ ਸਰਕਾਰ ਨੇ ਫਿਰ ਵੀ ਇਸ ਅਪੀਲ ਤੇ ਕੋਈ ਫੈਸਲਾ ਨਹੀਂ ਕੀਤਾ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਮੈਨੂੰ ਜੇਲ੍ਹ ਵਿੱਚ 28 ਸਾਲ ਹੋ ਗਏ ਹਨ ਅਤੇ ਮੈਂ ਪਿਛਲੇ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠਾ ਹੋਣ ਵਾਲੇ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ। ਜੇਕਰ ਸਰਕਾਰ ਵੱਲੋਂ ਪਿਛਲੇ 12 ਸਾਲਾਂ ਤੋਂ ਜਾਣਬੁੱਝ ਕੇ ਇਸ ਅਪੀਲ ਤੇ ਫੈਸਲਾ ਨਹੀਂ ਲਿਆ ਜਾ ਰਿਹਾ, ਜਿਹੜੀ ਅਪੀਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਹੈ, ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਜਿਸ ਅਪੀਲ ਤੇ ਕੇਂਦਰ ਸਰਕਾਰ ਪਿਛਲੇ 12 ਸਾਲਾਂ ਤੋਂ ਸੁਪਰੀਮ ਕੋਰਟ ਦੇ ਆਦੇਸ਼ ਜਾਰੀ ਕਰਨ ਦੇ ਬਾਵਜੂਦ ਵੀ ਕੋਈ ਫੈਸਲਾ ਨਹੀਂ ਲੈ ਰਹੀ ਅਤੇ ਅੱਗੇ ਵੀ ਵੋਟ ਰਾਜਨੀਤੀ ਦੇ ਕਾਰਨ ਇਸ ਅਪੀਲ ਤੇ ਕੋਈ ਫੈਸਲਾ ਹੋਣ ਦੀ ਸੰਭਾਵਨਾ ਵੀ ਨਜ਼ਰ ਨਹੀਂ ਆ ਰਹੀ। ਇਸ ਲਈ ਇਸ ਅਪੀਲ ਨੂੰ ਵਾਪਸ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਜਾਣ, ਕਿਉਂਕਿ 12 ਸਾਲਾਂ ਤੱਕ ਕਿਸੇ ਅਪੀਲ ਤੇ ਕੋਈ ਫੈਸਲਾ ਹੀ ਨਾ ਕਰਨਾ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਬੇਇਨਸਾਫੀ ਹੈ। ਸਿੱਖਾਂ ਦਾ ਕੋਈ ਕਾਤਲ ਨਾ ਤਾਂ 28 ਸਾਲ ਬਿਨਾਂ ਪੈਰੋਲ ਦੇ ਦੇਸ਼ ਦੀ ਕਿਸੇ ਜੇਲ੍ਹ ਵਿੱਚ ਬੰਦ ਹੈ ਅਤੇ ਨਾ ਹੀ ਸਿੱਖਾਂ ਦੇ ਕਿਸੇ ਕਾਤਲ ਨੂੰ 17 ਸਾਲ ਫਾਂਸੀ ਚੱਕੀ ਵਿੱਚ ਬੈਠ ਕੇ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਹੀ ਕਰਨਾ ਪਿਆ। ਇਹ ਸਾਡੀ ਕੌਮ ਦੀ ਤਰਾਸਦੀ ਹੈ ਕਿ ਸਾਡੀ ਕੌਮ ਦੇ ਧਾਰਮਿਕ ਅਤੇ ਰਾਜਸੀ ਆਗੂ ਨਾ ਤਾਂ 84 ਦਾ ਇਨਸਾਫ ਹੀ ਲੈ ਸਕੇ, ਨਾ ਹੀ ਇਸ ਅਪੀਲ ਤੇ ਕੋਈ ਫੈਸਲਾ ਹੀ ਕਰਵਾ ਸਕੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਤਿਜ਼ਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਸਰਕਾਰ ਆਉਣ ਤੇ ਗੁਰਦੁਆਰਾ ਸਾਹਿਬਾਨਾਂ ਨੂੰ ਉਖਾੜਨ ਬਾਰੇ ਕਈ ਗੱਲ ਦਾ ਨੋਟਿਸ ਲੈਂਦਿਆਂ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵਰੋਸਾਏ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪ੍ਰਫੁੱਲਤ ਕਰਨ ਲਈ ਗੁਰਦੁਆਰਾ ਸਾਹਿਬਾਨ ਅੱਜ ਪੂਰੀ ਦੁਨੀਆ ਵਿੱਚ ਸਥਾਪਿਤ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਨੇ ਹਮੇਸ਼ਾ ਹੀ ਦੁਖੀਆਂ ਤੇ ਲੋੜਵੰਦਾਂ ਦੀ ਮਦਦ ਕੀਤੀ ਹੈ। ਜਦੋਂ ਵੀ ਦੇਸ਼ ਵਿਦੇਸ਼ ਵਿੱਚ ਕੋਈ ਵਿਪਤਾ ਸਾਹਮਣੇ ਆਉਂਦੀ ਹੈ ਤਾਂ ਗੁਰਦੁਆਰਾ ਸਾਹਿਬਾਨਾਂ ਤੇ ਸਿੱਖ ਸੰਸਥਾਵਾਂ ਨੇ ਹਮੇਸ਼ਾ ਮੋਹਰੀ ਹੋ ਕੇ ਮਾਨਵਤਾ ਦੀ ਬਿਨਾਂ ਕਿਸੇ ਵਿਤਕਰੇ ਤੋਂ ਨਿਸ਼ਕਾਮ ਸੇਵਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਰੈਲੀ ਦੌਰਾਨ ਗੁਰਦੁਆਰਾ ਸਾਹਿਬਾਨਾਂ ਬਾਰੇ ਨਫ਼ਰਤੀ ਬਿਆਨ ਭਾਜਪਾ ਆਗੂਆਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਸੋਚ ਨੂੰ ਢਾਹ ਲਾਉਣ ਦੀ ਸਾਜ਼ਿਸ਼ ਹੈ ਜੋ ਪੁਰਾਤਨ ਸਮੇਂ ਵਿੱਚ ਵੀ ਚੱਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਫਿਰ ਤੋਂ ਇਹ ਪ੍ਰਵਿਰਤੀ ਦੇਸ਼ ਅੰਦਰ ਜਾਣਬੁੱਝ ਕੇ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਅਤੇ ਸਮਾਜ ਨੂੰ ਜਿਸ ਸੰਕੀਰਣ ਸੋਚ ਵਿੱਚੋਂ ਬਾਹਰ ਕੱਢ ਕੇ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਸੀ, ਅੱਜ ਉਸੇ ਸੋਚ ਵੱਲ ਭਾਜਪਾ ਆਗੂ ਮੁੜ ਵਧ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਦੇ ਦਰਵਾਜ਼ੇ ਹਮੇਸ਼ਾ ਹੀ ਸਭਨਾਂ ਲਈ ਖੁੱਲ੍ਹੇ ਹਨ ਅਤੇ ਭਾਜਪਾ ਆਗੂਆਂ ਦੀ ਅਜਿਹੀ ਛੋਟੀ ਸੋਚ ਵਾਲੀ ਸਾਜ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ। ਧਾਮੀ ਨੇ ਕਿਹਾ ਕਿ ਭਾਜਪਾ ਦੀ ਇਸ ਰੈਲੀ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਵੀ ਸਟੇਜ ਤੇ ਮੌਜੂਦ ਸਨ, ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਅਜਿਹੇ ਨਫ਼ਰਤੀ ਬਿਆਨ ਦਾ ਉਹ ਉਸੇ ਸਮੇਂ ਵਿਰੋਧ ਕਰਦੇ। ਪਰ ਦੁੱਖ ਦੀ ਗੱਲ ਹੈ ਕਿ ਇੱਕ ਸੂਬੇ ਦੇ ਮੁੱਖ ਮੰਤਰੀ ਹੋਣ ਵਜੋਂ ਵੀ ਸ਼੍ਰੀ ਆਦਿੱਤਿਆਨਾਥ ਇਸ ਵਿਤਕਰੇ ਦੇ ਭਾਗੀ ਬਣੇ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਾਂਗਰਸ ਨੇ ਵੀ ਇਸੇ ਸੋਚ ਤਹਿਤ ਸਿੱਖਾਂ ਦੇ ਗੁਰਧਾਮਾਂ ਤੇ ਹਮਲੇ ਕੀਤੇ ਸਨ। ਅੱਜ ਭਾਜਪਾ ਵੀ ਉਸੇ ਰਾਹ ਤੇ ਤੁਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੀ ਰੈਲੀ ਦੌਰਾਨ ਸਿੱਖ ਵਿਰੋਧੀ ਬਿਆਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਆਦਿੱਤਿਆਨਾਥ ਸਮੇਤ ਰੈਲੀ ਦੇ ਪ੍ਰਬੰਧਕ ਤੇ ਬਿਆਨ ਦੇਣ ਵਾਲਾ ਵਿਅਕਤੀ ਸਿੱਖ ਕੌਮ ਤੋਂ ਤੁਰੰਤ ਮੁਆਫੀ ਮੰਗਣ ਅਤੇ ਭਾਰਤੀ ਜਨਤਾ ਪਾਰਟੀ ਵੀ ਇਸ ਬਾਰੇ ਆਪਣਾ ਪੱਖ ਸਪਸ਼ਟ ਕਰੇ। कि राजस्थान में पता चल जाए कि बाबा बालकनाथ जी तिजारा से चुनाव जीत कर आए हैं और उनको राजस्थान की बहुत बड़ी जिम्मेवारी मिले। हम ये सबका फर्ज बनता है और पूरे तिजारा मेरे युवा साथियों का भी ये फर्ज बनता है। कुछ लोग धर्म और जातियों में हमें बांट रहे हैं, हमें बहुत समझ कर रहना पड़ेगा और इस तिजारा में जिस तरह का जो कैंडिडेट हमारे सामने आया है उससे आप लोगों को सबक लेना पड़ेगा। किस तरह से इसने मस्जिदें, किस तरह से गुरुद्वारे यहाँ पर बनाकर छोड़ दिए, ये आगे चलकर हमारे लिए नासूर बन जाएगा। इसलिए हमारा सबका धर्म भी बनता है कि इस नासूर को यहाँ से उखाड़ कर फेंक देंगे और बाबा बालकनाथ जी को भारी मतों से जिताएंगे। बहुत बहुत धन्यवाद। ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਹੈ ਤੇ ਭਾਜਪਾ ਦੇ ਉੱਥੇ ਹਾਜ਼ਰ ਸਾਰੇ ਹੀ ਨਿੱਕੇ ਵੱਡੇ ਆਗੂਆਂ ਨੂੰ ਮੁਆਫੀ ਮੰਗਣ ਦੀ ਨਸੀਹਤ ਵੀ ਦਿੱਤੀ ਹੈ। ਜਿਹੜੀ ਹੈ ਇੱਕ ਵੀਡੀਓ ਜਿਹੜੀ ਹੈ ਸਾਡੇ ਵਾਸਤੇ ਉਹ ਵਾਇਰਲ ਹੋਈ ਹੈ ਤੇ ਸਾਡੇ ਤੱਕ ਪਹੁੰਚੀ ਹੈ, ਜਿਹਦੇ ਵਿੱਚ ਰਾਜਸਥਾਨ ਦੇ ਅੰਦਰ ਮੰਚ ਤੋਂ ਇੱਕ ਬੁਲਾਰਾ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਘਟੀਆ ਤੇ ਭੱਦੀ ਕਿਸਮ ਦੀ ਸ਼ਬਦਾਵਲੀ ਬੋਲ ਰਿਹਾ ਹੈ ਔਰ ਉਹ ਵੀ ਜ਼ਿੰਮੇਵਾਰ ਧਿਰਾਂ ਦੀ ਹਾਜ਼ਰੀ 'ਚ। ਯੂਪੀ ਦੇ ਸੀਐਮ ਆਦਿੱਤਿਆਨਾਥ ਜੋਗੀ ਬੈਠੇ ਨੇ, ਹੋਰ ਬਹੁਤ ਸਾਰੇ ਬੀਜੇਪੀ ਦੇ ਜਿਹੜੇ ਨੇ ਉਹ ਵੱਡੇ ਲੀਡਰ ਬੈਠੇ ਨੇ। ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹ ਬੰਦਾ ਜਿਹੜਾ ਕਹਿ ਰਿਹਾ ਹੈ ਕਿ ਮਸਜਿਦਾਂ ਗੁਰਦੁਆਰੇ ਜਿਹੜੇ ਨੇ ਇਹ ਨਾਸੂਰ ਹੈ ਤੇ ਇਹ ਜੇ ਬੀਜੇਪੀ ਸਰਕਾਰ ਆਉਂਦੀ ਹੈ ਜਾਂ ਜੇ ਤੁਸੀਂ ਸਾਡੇ ਐਮਪੀ ਨੂੰ ਜਿਤਾਉਣੇ ਹੋ ਤਾਂ ਇਹਨਾਂ ਨੂੰ ਉਖਾੜਿਆ ਜਾਏਗਾ। ਮੈਂ ਸਮਝਦਾ ਕਿ ਡੈਮੋਕ੍ਰੇਸੀ ਦੇ ਵਿੱਚ ਇਸ ਤੋਂ ਘਟੀਆ ਭੱਦਾ ਬਿਆਨ ਜਿਹੜਾ ਹੈ ਉਹ ਕੋਈ ਹੋ ਨਹੀਂ ਸਕਦਾ ਹੈ ਕਿ ਘੱਟ ਗਿਣਤੀਆਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਜਾਵੇ। ਘੱਟ ਗਿਣਤੀਆਂ ਪਹਿਲਾਂ ਹੀ ਬਹੁਤ ਸਹਿਮ ਦੇ ਵਿੱਚ ਨੇ, ਜਿਸ ਕਿਸਮ ਦੀਆਂ ਗੱਲਾਂ ਬਾਤਾਂ ਨੈਸ਼ਨਲ ਲੈਵਲ ਤੇ ਹੋ ਰਹੀਆਂ ਨੇ ਤੇ ਇਹੋ ਜਿਹੇ ਬਿਆਨ ਜਿਹੜੇ ਹੈ ਇਹ ਘੱਟ ਗਿਣਤੀਆਂ ਦੇ ਅੰਦਰ ਬਹੁਤ ਵੱਡਾ ਜਿਹੜਾ ਸਹਿਮ ਵੀ ਪੈਦਾ ਕਰਦੇ ਨੇ ਤੇ ਬੀਜੇਪੀ ਨੂੰ ਚਾਹੀਦਾ ਹੈ ਕਿ ਉਸ ਬੰਦੇ ਨੂੰ ਪਾਰਟੀ ਚੋਂ ਕੱਢੇ, ਉਸ ਬੰਦੇ ਦੇ ਉੱਤੇ FIR ਹੋਣੀ ਚਾਹੀਦੀ ਹੈ, ਉਸ ਬੰਦੇ ਨੂੰ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਬੰਦ ਕਰਨਾ ਚਾਹੀਦਾ ਹੈ ਜਿਸ ਨੇ ਨਫ਼ਰਤ ਫੈਲਾਉਣ ਦਾ ਜਿਹੜਾ ਇੱਕ ਕੋਝਾ ਯਤਨ ਜਿਹੜਾ ਹੈ ਉਸ ਮੰਚ ਤੋਂ ਕੀਤਾ ਹੈ, ਜਿਸ ਮੰਚ ਦੇ ਉੱਤੇ ਵੱਡੇ ਲੀਡਰ ਬੈਠੇ ਆ ਤੇ ਕਿਤੇ ਨਾ ਕਿਤੇ ਵੱਡੇ ਲੀਡਰ ਵੀ ਜਿਹੜੇ ਨੇ ਉਹਦੇ ਜ਼ਿੰਮੇਵਾਰ ਨੇ ਕਿਉਂਕਿ ਉਹਨਾਂ ਦੀ ਹਾਜ਼ਰੀ 'ਚ ਬੋਲਿਆ ਗਿਆ ਤੇ ਉਹਨਾਂ ਨੂੰ ਵੀ ਸਿੱਖ ਪੰਥ ਪਾਸੋਂ ਮਾਫੀ ਜਿਹੜੀ ਆ ਉਹ ਮੰਗਣੀ ਚਾਹੀਦੀ ਹੈ। ਇਹ ਬੇਹੱਦ ਮੰਦਭਾਗੀ ਘਟਨਾ ਜਿਹੜੀ ਹੈ ਘਟੀ ਹੈ ਤੇ ਜਿਸ ਨਾਲ ਲੱਗਦਾ ਹੈ ਕਿ ਏਜੰਡਾ ਜਿਹੜਾ ਹੈ ਉਹ ਇਹਨਾਂ ਦਾ ਸਾਰਾ ਕਲੀਅਰ ਹੁੰਦਾ ਜਾਪਦਾ ਹੈ ਕਿ ਘੱਟ ਗਿਣਤੀਆਂ ਦੇ ਪ੍ਰਤੀ ਜਿਹੜਾ ਹੈ ਇਹਨਾਂ ਦੀ ਸੋਚ ਕੀ ਹੈ, ਸੁਹਿਰਦਤਾ ਜਿਹੜੀ ਹੈ ਕਿੰਨੀ ਕੁ ਘੱਟ ਗਿਣਤੀਆਂ ਦੇ ਪ੍ਰਤੀ ਹੈ। ਇਹੋ ਜਿਹੇ ਬਿਆਨ ਜਿਹੜੇ ਆ ਉਹ ਬੰਦ ਹੋਣੇ ਚਾਹੀਦੇ। ਬਿਲਕੁਲ ਨਫ਼ਰਤ ਦੀ ਰਾਜਨੀਤੀ ਖੇਡੀ ਜਾ ਰਹੀ ਹੈ। ਨਫ਼ਰਤ ਦੀ ਰਾਜਨੀਤੀ ਜਿਹੜੀ ਹੈ ਇਹ ਤੁਹਾਨੂੰ ਸੱਤਾ ਤੇ ਪਹੁੰਚਾ ਸਕਦੀ ਹੈ, ਲੇਕਿਨ ਜਿਹੜੇ ਦੇ ਨਤੀਜੇ ਨਿਕਲਦੇ ਆ, ਜਿਹੜਾ ਲਹੂ ਲੁਹਾਨ ਹੁੰਦੀ ਹੈ ਧਰਤੀ ਦੇਸ਼ ਦੀ, ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸਾਡੇ ਕੋਲ ਉਦਾਹਰਨਾਂ ਨੇ 1947 ਦੇ ਵਿੱਚ ਇਸ ਕਿਸਮ ਦੀ ਘਟੀਆ ਨਫ਼ਰਤ ਦੀ ਰਾਜਨੀਤੀ ਜਿਹੜੀ ਉਹ ਖੇਡੀ ਗਈ ਸੀ ਤੇ 10 ਲੱਖ ਲੋਕ ਜਿਹੜੇ ਉਹ ਕਤਲ ਹੋਏ ਸੀ।
ਫਿਰ 1984 ਤੋਂ ਪਹਿਲਾਂ ਜਿਹੜਾ ਸਿੱਖਾਂ ਦੇ ਖਿਲਾਫ ਨੈਰੇਟਿਵ ਸਿਰਜਿਆ ਗਿਆ, ਪੰਜਾਬ ਦੀ ਧਰਤੀ ਲਹੂ ਲੁਹਾਨ ਹੋਈ ਸੀ। ਇਹੋ ਜਿਹੇ ਬਿਆਨ ਜਿਹੜੇ ਹੈ ਇਹ ਧਰਤੀ ਨੂੰ ਲਹੂ ਲੁਹਾਨ ਕਰ ਦੇਣ ਵਾਲੇ ਹੁੰਦੇ ਆ, ਇਹਦੇ ਨਾਲ ਫਾਇਦਾ ਕੋਈ ਨਹੀਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਸਮਰਪਿਤ ਕੈਂਡਲ ਮਾਰਚ ਕੱਢਿਆ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਹ ਮੋਮਬੱਤੀ ਮਾਰਚ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਸੱਚ ਦੀ ਦੀਵਾਰ ਤੇ ਜਾ ਕੇ ਸਮਾਪਤ ਹੋਇਆ। ਇਸ ਮੌਕੇ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਗਾ ਨੇ ਕਿਹਾ ਕਿ 1984 ਦਾ ਕਤਲੇਆਮ ਅਜਿਹੀ ਘਟਨਾ ਹੈ ਜਿਸ ਨੂੰ ਸਿੱਖ ਕੌਮ ਰਹਿੰਦੀ ਦੁਨੀਆ ਤੱਕ ਯਾਦ ਰੱਖੇਗੀ ਅਤੇ ਕਦੇ ਵੀ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੇ 39 ਸਾਲਾਂ ਦੌਰਾਨ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਦਾ ਬਚਾਅ ਕੀਤਾ ਹੈ ਅਤੇ ਸਿੱਖ ਕੌਮ ਨੇ ਹਮੇਸ਼ਾ ਹੀ ਉਨ੍ਹਾਂ ਦੋਸ਼ੀਆਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕੀਤਾ ਹੈ। ਇਸੇ ਸੰਘਰਸ਼ ਦਾ ਨਤੀਜਾ ਹੈ ਕਿ ਅੱਜ ਸੱਜਣ ਕੁਮਾਰ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਜਦਕਿ ਜਗਦੀਸ਼ ਟਾਈਟਲਰ ਕੇਸ ਦਾ ਸਾਹਮਣਾ ਕਰ ਰਿਹਾ ਹੈ। ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ। ਅੱਜ 1984 ਦੇ ਕਤਲੇਆਮ ਜਿਹੜਾ ਹੋਇਆ ਸੀ ਉਹਨੂੰ ਅੱਜ ਤਕਰੀਬਨ 39 ਸਾਲ ਹੋ ਗਏ ਔਰ 1, 2 ਔਰ 3 ਨਵੰਬਰ ਜਿਸ ਤਰੀਕੇ ਦੇ ਨਾਲ ਹਰ ਸਾਲ ਆਉਂਦਾ ਹੈ ਔਰ ਸਾਡੇ ਜਿਹੜੇ ਜ਼ਖਮ ਨੇ ਖੁਰੀਦੇ ਜਾਂਦੇ ਆ। ਤਕਰੀਬਨ 39 ਸਾਲ ਤੋਂ ਸਿੱਖ ਕੌਮ ਆਪਣੀ ਇਨਸਾਫ ਦੀ ਲੜਾਈ ਲੜ ਰਹੀ ਹੈ ਔਰ ਅੱਜ ਹਲਕਾ ਜਿਹਾ ਇਨਸਾਫ ਮਿਲਿਆ। ਸੱਜਣ ਕੁਮਾਰ ਵਰਗੇ ਨੂੰ ਅੰਦਰ ਜੇਲ੍ਹ 'ਚ ਹੋਇਆ, ਮਗਰ ਅੱਜ ਜਗਦੀਸ਼ ਟਾਈਟਲਰ ਔਰ ਕਮਲਨਾਥ ਵਰਗੇ ਦਰਿੰਦਰ ਅੱਜ ਵੀ ਘੁੰਮ ਰਹੇ ਨੇ, ਕਿਉਂਕਿ 39 ਸਾਲਾਂ ਦੇ ਵਿੱਚ 17 ਕਮਿਸ਼ਨਸ ਬੈਠੀਆਂ ਔਰ ਹਰ ਕਮਿਸ਼ਨ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਸੇਫ ਸਾਈਡ ਕੀਤੀਆਂ ਨੇ। ਬਹੁਤ ਲੰਬਾ ਸਮਾਂ ਲੱਗਿਆ, ਮਗਰ ਅਸੀਂ ਉਮੀਦ ਨਹੀਂ ਹਾਰੀ ਅਸੀਂ, ਔਰ ਕਿਉਂਕਿ ਕੋਰਟ ਦੇ ਵਿੱਚ ਸਾਨੂੰ ਜੁਡੀਸ਼ਰੀ ਦੇ ਉੱਤੇ ਪੂਰਾ ਭਰੋਸਾ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਰਿੰਦੇ ਵੀ ਜੇਲ੍ਹਾਂ ਦੇ ਪਿੱਛੇ ਹੋਣਗੇ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਗਵਾਹੀਆਂ ਹੋਈਆਂ, ਖਾਸ ਤੌਰ ਤੇ ਜਗਦੀਸ਼ ਟਾਈਟਲਰ ਦੀ ਜਿਹੜੀ ਗਵਾਹੀਆਂ ਹੋਈਆਂ ਉਹ ਪੁਖਤਾ ਸਬੂਤ ਹੈਗੇ ਨੇ। ਉਹਦੇ ਕਰਕੇ ਸਾਨੂੰ ਪੂਰੀ ਉਮੀਦ ਹੈ ਕਿ ਜਗਦੀਸ਼ ਟਾਈਟਲਰ ਵੀ ਬੜੀ ਜਲਦੀ ਅੰਦਰ ਜਾਏਗਾ। ਹਰ ਸਾਲ ਦੀ ਤਰੀਕੇ ਇੱਥੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਾਡੀ ਵਿਧਵਾ ਕਲੋਨੀਆਂ ਤੋਂ ਔਰ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਸਾਡੀਆਂ ਭੈਣਾਂ ਔਰ ਭਰਾ ਇੱਥੇ ਪਹੁੰਚਦੇ ਨੇ ਕਿ ਅਸੀਂ ਆਪਣੇ ਉਹਨਾਂ ਸ਼ਹੀਦਾਂ ਨੂੰ ਦੁਬਾਰਾ ਯਾਦ ਕਰ ਸਕੀਏ, ਉਹਨੂੰ ਸ਼ਰਧਾਂਜਲੀ। ਸੋ ਅੱਜ ਇੱਥੇ ਸਾਰੇ ਪਹੁੰਚੇ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਦੁੱਖ ਦਾ ਦਿਨ ਹੈ। 18 ਰਾਜਾਂ ਦੇ 100 ਸ਼ਹਿਰਾਂ ਵਿੱਚ ਵੱਖ-ਵੱਖ ਥਾਵਾਂ ਤੇ ਸਿੱਖਾਂ ਨੂੰ ਸਾੜਿਆ ਗਿਆ, ਟਾਇਰ ਗਲਾਂ ਵਿੱਚ ਪਾ ਕੇ ਸਾੜੇ ਗਏ, ਪਰ ਕਿਸੇ ਵੀ ਦੋਸ਼ੀ ਨੂੰ 39 ਸਾਲ ਬੀਤ ਜਾਣ ਤੇ ਵੀ ਸਜ਼ਾ ਨਹੀਂ ਮਿਲੀ। ਜਦੋਂ ਕਿ ਦਿੱਲੀ ਵਿੱਚ ਫੌਜ 5 ਕਿਲੋਮੀਟਰ ਦੇ ਨੇੜੇ ਸੀ, ਫਿਰ ਵੀ ਦਿੱਲੀ ਵਰਗੀ ਰਾਜਧਾਨੀ ਵਿੱਚ ਹਜ਼ਾਰਾਂ ਸਿੱਖ ਮਾਰੇ ਗਏ ਸਨ। ਉਹਨਾਂ ਕਿਹਾ ਕਿ ਅਸੀਂ ਸੰਸਦ ਵਿੱਚ ਮੰਗ ਕੀਤੀ ਹੈ ਕਿ 1984 ਦੇ ਸਿੱਖ ਕਤਲੇਆਮ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ। ਯੂਪੀ ਅਤੇ ਹੋਰ ਸ਼ਹਿਰਾਂ ਤੋਂ ਇਲਾਵਾ ਦਿੱਲੀ ਦੇ ਤਿਲਕ ਵਿਹਾਰ ਦੀ ਵਿਧਵਾ ਕਲੋਨੀ ਵਿੱਚ ਵੀ ਲੋਕਾਂ ਨੂੰ ਅਜੇ ਤੱਕ ਮਾਲਕੀ ਹੱਕ ਨਹੀਂ ਮਿਲੇ ਹਨ। ਸਰਕਾਰਾਂ ਨੇ ਬਿਜਲੀ ਦੇ ਬਿੱਲ ਮੁਆਫ ਕਰਨ ਦਾ ਵਾਅਦਾ ਕੀਤਾ ਹੈ, ਪਰ ਉਹਨਾਂ ਦੇ ਬਿੱਲ ਮੁਆਫ ਨਹੀਂ ਹੋਏ। ਉਹਨਾਂ ਕਿਹਾ ਕਿ ਅਸੀਂ ਦਿੱਲੀ ਸਰਕਾਰ ਨਾਲ ਗੱਲ ਕੀਤੀ ਹੈ, ਪਰ ਦਿੱਲੀ ਵਿੱਚ ਉਪ ਰਾਜਪਾਲ ਕੋਲ ਜ਼ਿਆਦਾ ਅਧਿਕਾਰ ਹਨ। बड़ा ही दुखदाई दिन है। 1 नवंबर 1984 जो इस देश दे विच, इस देश की राजधानी दे विच कतलेआम होया, नरसंहार होया। मैं नहीं समझदा कि उन्होंने रॉयट कहना, क्योंकि बड़ा विधिवत, बड़ा प्लैंड एक्शन सी। तकरीबन 30-35 हज़ार सिखां दी जानां चलियां गईयां और किस तशद्दद दे नाल उन्हां नूं शहीद किया गया। अज असीं स्टडी कर रहे सी, तकरीबन 100 शहरां दे विच 18 तो 20 सूबियां दे विच गलां दे विच टायर पा के और तसीहे दिते गए, जिंदा जला दिते गए। लेकिन हुण असीं देखना है कि 39 साल के बाद एक पासे ते कोई न्याय नहीं मिलिया, एक बंदे नूं भी सज़ा नहीं हुई। काफ़ी कोशिशां चलियां, पहला कुछ साल तो कुछ होया ही नहीं, और उस तो बाद जदों SIT बनी और केस चले, विटनैस भी उन्होंने ख़त्म करन दी साजिश की गई। जिहड़े विटनैस सी हुण तो 3जी जनरेशन चल रही है। कोई न्याय नहीं होया इस देश दे विच सिखां नाल। जो इन्ना जुल्म तशद्दद दिल्ली वर्गे शहर च हो गया, जिथे आर्मी कैंटोनमेंट जिहड़ी है 5 किलोमीटर भी दूरी ते नहीं है, और भारत के राष्ट्रपति
ਕੁਡ ਹੈਵ ਕਾਲਡ ਆਰਮੀ, ਪਰ ਕਹਿੰਦੇ ਉਹਨਾਂ ਦੀ ਮਜਬੂਰੀ ਸੀ, ਉਹ ਇੱਕ ਅਲੱਗ ਹੈ। ਇਸੇ ਲਈ ਮੈਂ ਪਾਰਲੀਮੈਂਟ ਵਿੱਚ ਡਿਮਾਂਡ ਕੀਤੀ ਹੈ ਕਿ ਇਹ ਸਾਰਾ ਜਿਹੜਾ ਰਿਕਾਰਡ ਹੈ ਇਹ ਡੀਕਲਾਸੀਫਾਈ ਹੋਣਾ ਚਾਹੀਦਾ। ਪ੍ਰੋਬਲਮ ਬਲੂ ਸਟਾਰ ਤੋਂ ਸ਼ੁਰੂ ਹੋਈ, ਬਲੂ ਸਟਾਰ ਦਾ, ਔਰ ਨਾਲ ਇਹ ਜੋ 84 ਦੇ ਵਿੱਚ ਇੱਕ ਵੀ FIR ਉਦੋਂ ਰਜਿਸਟਰ ਨਹੀਂ ਹੋਈ। ਕਿਉਂ ਨਹੀਂ ਰਜਿਸਟਰ ਹੋਈ? ਪੁਲਿਸ ਵੀ ਇਹਦੇ ਸਾਜ਼ਿਸ਼ ਵਿੱਚ ਸ਼ਾਮਲ ਸੀ। ਜਿਹੜੇ ਲੋਕਾਂ ਨੇ ਕੋਈ ਪੁਲਿਸ ਬੁਲਾਈ, ਉਹ ਸਗੋਂ ਜਿਹੜੇ ਮਜ਼ਲੂਮ ਸੀ ਉਹਨਾਂ 'ਤੇ ਕੇਸ ਪਾਤੇ। ਇਹਦਾ ਮੈਂ ਡਿਮਾਂਡ ਹੈ ਕਿ ਇਹਦਾ ਸਾਰਾ ਰਿਕਾਰਡ ਡੀਕਲਾਸੀਫਾਈ ਸਰਕਾਰ ਨੂੰ ਕਰਨਾ ਚਾਹੀਦਾ। ਤਿਲਕ ਵਿਹਾਰ, ਕਾਨਪੁਰ, ਜਮਸ਼ੇਦਪੁਰ, ਹੋਰ ਜਿੱਥੇ ਵੀ ਇਹ ਤਸ਼ੱਦਦ ਹੋਏ ਭਾਰਤ ਦੇ ਵਿੱਚ, ਉੱਥੇ ਤਿਲਕ ਵਿਹਾਰ ਦੀ ਗੱਲ ਕਰੀਏ ਤੇ ਉੱਥੇ ਫਲੈਟ ਦਿੱਤੇ ਗਏ, ਲੇਕਿਨ ਅੱਜ ਤੱਕ ਉਹਨਾਂ ਫਲੈਟਾਂ ਦੀ ਰਜਿਸਟਰੀ, ਉਹਨਾਂ ਫਲੈਟਾਂ ਦੇ ਜਿਹੜੀ ਮਾਲਕੀਅਤ ਹੈ ਉਹ ਉਹਨਾਂ ਲੋਕਾਂ ਨੂੰ ਨਹੀਂ ਮਿਲੀ। ਉਹਦੇ 'ਤੇ ਵਿਆਜ ਲੱਗੀ ਜਾ ਰਿਹਾ। ਇਸੇ ਤਰ੍ਹਾਂ ਬਿਜਲੀ ਦੇ ਮੀਟਰ ਹੈ, ਬਿਜਲੀ ਮਾਫ ਕੀਤੀ ਗਈ ਪਹਿਲਾਂ 400 ਯੂਨਿਟ, ਫਿਰ ਉਹਨੇ ਕਿਹਾ 0 ਮੀਟਰ ਕਰ ਦਿਆਂਗੇ, ਉਹ 2017 ਤੱਕ ਹੋਏ, ਫਿਰ ਅੱਗੋਂ ਫਿਰ ਲੱਖਾਂ ਰੁਪਏ ਦੇ ਬਿੱਲ ਆ ਗਏ। ਹੁਣ ਮਸਲਾ ਅੜਿਆ ਕਿ ਦਿੱਲੀ ਸਰਕਾਰ ਕੋਲ ਜਾਓ, ਉਹ ਦਿੱਲੀ ਸਰਕਾਰ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਮਾਮਲਾ ਹੈ ਉਹ ਕਹਿੰਦੇ ਜੀ ਸਾਡੇ ਬਿਊਰੋਕਰੇਟ ਸੁਣਦੇ ਨਹੀਂ, ਉਹ ਸੈਂਟਰਲ ਗਵਰਨਮੈਂਟ ਦੀ ਸੁਣਦੇ ਆ। ਅਸੀਂ ਹੁਣ ਕੋਸ਼ਿਸ਼ ਫਿਰ ਸ਼ੁਰੂ ਕੀਤੀ ਹੈ ਕੁਝ ਮਹੀਨਿਆਂ ਤੋਂ ਕਿ ਦੋਨੋਂ ਸਟੇਟ ਗਵਰਨਮੈਂਟ ਔਰ ਸੈਂਟਰਲ ਗਵਰਨਮੈਂਟ ਨੂੰ ਮਿਲ ਕੇ ਅਸੀਂ ਆਲਰੇਡੀ ਉਹਨਾਂ ਨੂੰ ਕਿਹਾ ਹੈ ਕਿ ਵੀ ਇਹ ਆਪਣੀ ਜਿਹੜੀ ਕਸ਼ਮਕਸ਼ ਦੇ ਵਿੱਚ ਇਹ ਗਰੀਬ ਜਿਹੜੇ ਹੈ ਉਹ ਸਫਰ ਕਰ ਰਹੇ ਨੇ, ਤੇ ਇਹਨਾਂ ਦੇ ਜਿਹੜੇ ਫਲੈਟ ਨੇ ਇਹਨਾਂ ਨੂੰ ਦਿੱਤੇ ਗਏ ਤਿਲਕ ਵਿਹਾਰ, ਉਹ ਇਹਨਾਂ ਦਾ ਜੋ ਵੀ ਬਾਕੀ ਅਮਾਊਂਟ ਪ੍ਰਿੰਸੀਪਲ ਹੈ ਉਹ ਦੇਣ ਨੂੰ ਤਿਆਰ ਨੇ। ਇੰਟਰਸਟ ਮਾਫ ਕਰੋ, ਉਹਨਾਂ ਨੂੰ ਮਾਲਕੀਅਤ ਦਈਏ। 1984 ਦੇ ਸਿੱਖ ਕਤਲੇਆਮ ਦੇ 39 ਸਾਲ ਪੂਰੇ ਹੋ ਗਏ ਹਨ। 1984 ਦੇ ਸਿੱਖ ਕਤਲੇਆਮ ਬਾਰੇ ਘੱਟ ਗਿਣਤੀ ਕਮਿਸ਼ਨ ਨੂੰ ਮਿਲੀ ਰਿਪੋਰਟ ਅਨੁਸਾਰ 3000 ਤੋਂ ਵੱਧ ਪੀੜਤਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇਹ ਨੌਕਰੀਆਂ 50 ਤੋਂ ਵੀ ਘੱਟ ਨੂੰ ਮਿਲੀਆਂ ਹਨ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਮੁੱਦਾ ਉਠਾਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਵਿਭਾਗ ਨੇ ਰਿਪੋਰਟ ਮੰਗੀ ਸੀ ਅਤੇ ਇਸ ਦੇ ਖੁਲਾਸੇ ਹੈਰਾਨ ਕਰਨ ਵਾਲੇ ਸਨ। ਉਹਨਾਂ ਨੇ ਤਤਕਾਲੀ ਕਾਂਗਰਸ ਸਰਕਾਰ ਤੇ ਸਿੱਖ ਵਿਰੋਧੀ ਹੋਣ ਦਾ ਦੋਸ਼ ਲਾਇਆ ਹੈ। 2021 ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦੋ ਚੀਜ਼ਾਂ ਜਾਣਨ ਦੀ, ਕਿ ਇੱਕ ਤਾਂ ਕੰਪਨਸੇਸ਼ਨ ਜਿਹੜੀ ਸਾਡੇ ਪ੍ਰਧਾਨ ਮੰਤਰੀ ਜੀ ਨੇ 5-5 ਲੱਖ ਰੁਪਇਆ ਅਨਾਉਂਸ ਕੀਤੀ ਸੀ, ਕੀ ਉਹ ਸਾਰਿਆਂ ਨੂੰ ਮਿਲ ਗਈ? ਦੂਜੀ ਗੱਲ ਹੈ ਕਿ ਕੀ ਜਿਹੜੇ ਪੀੜਤਾਂ ਨੂੰ ਇਨਸਾਫ ਮਿਲਿਆ, ਜਾਂ ਜਿਹੜੇ ਕੇਸਿਸ ਦੋਸ਼ੀਆਂ ਦੇ ਖਿਲਾਫ ਚੱਲ ਰਹੇ ਉਹਨਾਂ ਦੀ ਕੀ ਸਟੇਜ ਬਣ ਰਹੀ ਹੈ। ਅਤੇ ਇਹਦੇ ਲਈ ਅਸੀਂ ਸਾਰੀਆਂ 10 ਸਟੇਟਾਂ ਜਿੱਥੇ ਇਨਸੀਡੈਂਟ ਹੋਇਆ ਉਹਨਾਂ ਦੇ ਚੀਫ ਸੈਕਟਰੀ, ਉਹਨਾਂ ਦੇ ਚੀਫ ਮਿਨਿਸਟਰ ਨਾਲ ਲਗਾਤਾਰ ਕੋਸ਼ਿਸ਼ ਕਰ ਰਹੇ ਸੀ। ਅਤੇ ਪਿੱਛੇ 18 ਤਰੀਕ ਨੂੰ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ। ਅਤੇ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੋਵੇਂ ਚੀਜ਼ਾਂ ਚਾਹੁੰਦੇ ਨੇ, ਇਨਸਾਫ ਦੇਣਾ ਔਰ ਰਿਲੀਫ ਦੇਣਾ, ਅਤੇ ਹਾਲੇ ਵੀ ਨਾ ਬਹੁਤ ਸਾਰੀਆਂ ਜਗ੍ਹਾ 'ਤੇ ਸਾਨੂੰ ਇਹ ਰਿਪੋਰਟ ਹੀ ਨਹੀਂ ਆਈ ਕਿ ਇਹਨਾਂ ਦੀਆਂ ਬਈ ਵਾਕਈ ਸਾਰਿਆਂ ਨੂੰ ਕੰਪਨਸੇਸ਼ਨ ਮਿਲ ਗਈ ਹੈ ਜਾਂ ਸਭ ਨਾਲ ਇਨਸਾਫ ਹੋ ਗਿਆ। ਸੋ ਇਸ ਕਰਕੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ, ਅਤੇ ਉਹਨਾਂ ਨੂੰ ਹੁਣ ਵੀ ਰਿਕੁਐਸਟ ਕੀਤੀ ਸੀ ਸਾਰੇ ਸਰਕਾਰੀ ਨੁਮਾਇੰਦਿਆਂ ਨੂੰ ਕਿ ਤੁਸੀਂ 15 ਦਿਨ ਦੇ ਅੰਦਰ ਅੰਦਰ ਸਾਨੂੰ ਇਹਦੀ ਰਿਪੋਰਟ ਭੇਜੋ ਕਿ ਫਾਈਨਲ ਕਿਹੜੀ ਸਟੇਜ ਹੈਗੀ ਆ। ਉਸ ਤੋਂ ਬਾਅਦ ਲਗਾਤਾਰ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਤੱਕ 22,000 ਜਿਹੜਾ ਵਿਅਕਤੀ ਹੈ ਉਹ ਪੰਜਾਬ ਮਾਈਗ੍ਰੇਟ ਹੋ ਕੇ ਚਲਾ ਗਿਆ ਸੀ 84 'ਚ, ਬਹੁਤ ਵੱਡਾ ਨੰਬਰ ਹੈ ਹੁਣ। ਲੇਕਿਨ ਦਿੱਕਤ ਇਹ ਆ ਰਹੀ ਹੈ ਕਿ ਰਾਈਟ ਹੈਂਡ ਨੂੰ ਨਹੀਂ ਪਤਾ ਲੱਗਦਾ ਕਿ ਲੈਫਟ ਹੈਂਡ ਕੀ ਕਰ ਰਿਹਾ। ਜਦ ਤੱਕ ਇਹ ਚੀਜ਼ ਇੱਕ ਕੋਆਰਡੀਨੇਟਿਡ ਐਫਰਟ ਨਹੀਂ ਹੋਏਗਾ, ਮੈਂ ਸਮਝਦਾ ਕਿਤੇ ਨਾ ਕਿਤੇ ਕਮੀ ਰਹਿ ਜਾਏਗੀ। ਸੋ ਅਸੀਂ ਉਹਦੇ ਲਈ ਯਤਨ ਕਰ ਰਹੇ ਹਾਂ ਕਿ ਸਭ ਨੂੰ ਕੰਪਨਸੇਸ਼ਨ ਮਿਲੇ, ਔਰ ਜਿਹੜੇ ਲੋਕ ਹੈ ਉਹ ਹਾਲੇ ਵੀ ਹੁਣ ਜਿਵੇਂ ਇੱਥੇ 22,000 ਘਰ ਅਲਾਟ ਹੋਇਆ, ਇਹ ਦੱਸ ਰਹੇ ਸੀਗੇ, ਘਰ ਵੀ ਜਰਜਰ ਹਾਲਤ 'ਚ ਹੈਗਾ, ਨੌਕਰੀ ਉਹਨਾਂ ਕੋਲ ਹੈ ਨਹੀਂ, ਬੱਚੇ ਨਸ਼ਿਆਂ 'ਚ ਪੈ ਗਏ। ਇੱਕ ਵੱਡਾ ਐਫਰਟ ਕਰਨ ਦੀ ਲੋੜ ਹੈ, ਜਿਹਦੇ ਲਈ ਸਾਡੇ ਪ੍ਰਧਾਨ ਮੰਤਰੀ ਜੀ ਹਮੇਸ਼ਾ ਹੀ ਤਤਪਰ ਰਹਿੰਦੇ। ਦੇਖੋ, ਜਦੋਂ ਇੱਕ ਗੱਲ ਤੋਂ ਚੱਲੀ ਸੀ ਕਿ ਜਬ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਕੰਪਤੀ ਹੈ, ਅਤੇ ਉਹ ਜਿਹੜੇ ਇਹ ਲੋਕ ਮਾਰੇ ਗਏ, ਇਹਨਾਂ ਦੇ ਤਾਂ ਵਿਚਾਰਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਅਸੀਂ ਇਹ ਅਪਰਾਧ ਕਰਨਾ। ਜਿਹੜੇ ਬੰਦਿਆਂ ਨੇ ਅਪਰਾਧ ਕੀਤਾ ਉਹ ਪੁਲਿਸ ਵਾਲੇ ਸੀ, ਔਰ ਪੁਲਿਸ ਦੇ ਇਹ ਕਿਸੇ ਧਰਮ ਨਾਲ
ਨਹੀਂ ਜੋੜ ਕੇ ਦੇਖਿਆ ਜਾਣਾ ਚਾਹੀਦਾ ਸੀ। ਉਹਨਾਂ ਦੇ ਜਿਹੜੀ ਸਿਕਿਉਰਿਟੀ ਦੀ ਬੈਟਿੰਗ ਪ੍ਰੋਪਰਲੀ ਹੋਣੀ ਚਾਹੀਦੀ ਸੀ। ਗਲਤੀ ਤਾਂ ਉਹਨਾਂ ਦੇ ਆਪਣੇ ਅੰਦਰ ਕਿਤੇ ਨਾ ਕਿਤੇ ਸੀ, ਲੇਕਿਨ ਜਿਹੜਾ ਨੁਕਸਾਨ ਹੈ ਉਹ ਇੱਕ ਕਮਿਊਨਿਟੀ ਨੂੰ ਭੁਗਤਣਾ ਪਿਆ ਔਰ ਉਸ ਕਮਿਊਨਿਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ, ਜਿਹਦੇ 'ਚ ਜਿਨ੍ਹਾਂ ਨੂੰ ਇਨਸਾਫ ਲੈਣ ਲਈ ਵੀ ਅਦਾਲਤਾਂ ਦੇ ਦਰਵਾਜ਼ੇ ਖੜਕਾਣੇ ਪਏ। ਅਦਾਲਤਾਂ 'ਚ ਜਾ ਕੇ ਹਲੇ ਤੱਕ ਵੀ ਅਦਾਲਤਾਂ ਦੇ ਸਾਹਮਣੇ ਹੈ। ਮੈਂ ਸਮਝਦਾ ਸਾਨੂੰ ਜਿਹੜੀ ਆਪਣੇ ਅੰਦਰ ਦਾ ਇਨਸਾਨੀਅਤ ਜਿਹੜੀ ਹੈ ਜਗਾਉਣੀ ਚਾਹੀਦੀ ਹੈ, ਅਤੇ ਇਹਨਾਂ ਗਰੀਬਾਂ ਦੀ, ਪੀੜਤਾਂ ਦੀ, ਜੇ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਚਾਹੀਦੀ ਹੈ ਤੇ ਦਇਆ ਦੇ ਹਿਸਾਬ ਨਾਲ ਕਿ ਕਿਵੇਂ ਪਰਿਵਾਰ ਸੈਟਲ ਹੋ ਸਕਦਾ ਉਹਨੂੰ ਕਰੀਏ। ਜੇ ਬਿਜਲੀ ਦਾ ਬਿੱਲ 11 ਕਰੋੜ ਰੁਪਇਆ ਤੇ ਕਿਉਂ ਹੈ, ਕਿੱਥੋਂ ਦੇਣਗੇ ਜਦੋਂ ਨੌਕਰੀ ਉਹਨਾਂ ਕੋਲ ਹੈ ਨਹੀਂ। ਸੋ ਇਹ ਬੜਾ ਔਖਾ ਕੰਮ ਹੈਗਾ। 1984 ਸਿੱਖ ਕਤਲੇਆਮ ਦੇ 39 ਸਾਲ ਬੀਤ ਜਾਣ ਤੇ ਵੱਖ-ਵੱਖ ਸਿਆਸੀ ਅਤੇ ਪੰਥਕ ਆਗੂਆਂ ਵੱਲੋਂ ਆਪੋ ਆਪਣੇ ਢੰਗ ਨਾਲ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੌਰਾਨ ਗੁਰਚਰਨ ਸਿੰਘ ਬੱਬਰ ਨੇ ਵੀ ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ ਬਾਰੇ ਸਰਕਾਰ ਨੂੰ ਵੱਡਾ ਸਵਾਲ ਕੀਤਾ ਹੈ। ਉਹਨਾਂ ਕਿਹਾ ਕਿ ਕਈ ਸਾਲ ਬੀਤ ਗਏ ਹਨ ਪਰ ਅੱਜ ਵੀ ਇਨਸਾਫ ਦੀ ਮੰਗ ਕਰ ਰਹੇ ਹਾਂ। ਦਿੱਲੀ ਦੇ ਜੰਤਰ ਮੰਤਰ ਤੇ ਧਰਨਾ ਲਾਇਆ ਹੈ। ਧਰਨੇ ਵਿੱਚ ਸ਼ਾਮਿਲ ਲੋਕ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਕਿ 1984 ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਕਿੱਥੇ ਹਨ। ਨਵੰਬਰ 1984 ਵਿੱਚ ਕਾਂਗਰਸ ਸਰਕਾਰ ਨੇ ਦਿੱਲੀ ਪੁਲਿਸ ਨਾਲ ਮਿਲ ਕੇ ਸਿੱਖਾਂ ਦੀਆਂ ਲਾਸ਼ਾਂ ਨੂੰ ਇਕੱਠਾ ਕਰਕੇ ਅਰਾਵਲੀ ਦੀਆਂ ਪਹਾੜੀਆਂ 'ਚ ਲਿਜਾ ਕੇ ਪੈਟਰੋਲ ਤੇ ਡੀਜ਼ਲ ਪਾ ਕੇ ਫੂਕ ਦਿੱਤਾ, ਕੈਮੀਕਲ ਪਾ ਕੇ ਫੂਕ ਦਿੱਤਾ। ਜਿਹੜੀਆਂ ਅਸਥੀਆਂ ਸਨ ਉਹ ਅਸਥੀਆਂ ਨੂੰ ਜੰਗਲਾਂ ਵਿੱਚ ਪਹਾੜਾਂ 'ਚ ਸੁੱਟ ਦਿੱਤਾ। ਗੈਰ ਧਰਮ ਦੇ ਲੋਕਾਂ ਨੇ ਸਿੱਖਾਂ ਦੀਆਂ ਲਾਸ਼ਾਂ ਤੇ ਪੈਟਰੋਲ ਤੇ ਡੀਜ਼ਲ ਤੇ ਕੈਮੀਕਲ ਪਾ ਕੇ ਫੂਕ ਦਿੱਤਾ। ਸਿੱਖ ਮਾਰੇ ਗਏ, ਸਿੱਖਾਂ ਦੀ FIR ਨਹੀਂ ਲਿਖੀ ਗਈ, ਸਿੱਖਾਂ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ, ਲਾਸ਼ ਘਰ ਵਾਲਿਆਂ ਨੂੰ ਨਹੀਂ ਦਿੱਤੀ ਗਈ, ਕਫਨ ਨਹੀਂ ਨਸੀਬ ਹੋਇਆ, ਲੱਕੜ ਨਹੀਂ ਆਈ, ਸਮੱਗਰੀ ਨਹੀਂ ਆਈ, ਸ਼ਮਸ਼ਾਨ ਘਾਟਾਂ ਤੇ ਸੰਸਕਾਰ ਨਹੀਂ ਹੋਇਆ, ਇਨਸਾਫ ਨਹੀਂ ਦਿੱਤਾ। ਸਿੱਖ ਔਰੰਗਜ਼ੇਬ ਨੂੰ ਨਹੀਂ ਭੁੱਲੇ, ਸਿੱਖ ਮੱਸੇ ਰੰਗੜ ਨੂੰ ਨਹੀਂ ਭੁੱਲੇ, ਸਿੱਖ ਕਾਂਗਰਸ ਨੂੰ ਕਦੀ ਮਾਫ ਨਹੀਂ ਕਰਨਗੇ, ਕਾਂਗਰਸ ਦੇ ਲੀਡਰਾਂ ਨੂੰ ਕਦੇ ਮਾਫ ਨਹੀਂ ਕਰਨਗੇ, ਕਾਂਗਰਸ ਪਾਰਟੀ ਨੂੰ ਕਦੇ ਮਾਫ ਨਹੀਂ ਕਰਨਗੇ, ਸਿੱਖ ਦਿੱਲੀ ਪੁਲਿਸ ਨੂੰ ਕਦੇ ਮਾਫ ਨਹੀਂ ਕਰਨਗੇ। ਅਸੀਂ ਮੋਦੀ ਸਰਕਾਰ ਦੇ ਅੱਗੇ ਅਪੀਲ ਕਰ ਰਹੇ ਹਾਂ, मोदी साहब तुसी वादा कीता सी जब हम सत्ता में आएंगे सिख कौम को इंसाफ देंगे, कातलों को फांसी के फंदे पर लेके जाएंगे। मोदी साहब इंसाफ दो। असी सुप्रीम कोर्ट दे चीफ जस्टिस चंद्रचूड़ साहब दे अगे अपील कर रहे हैं, जस्टिस साहब चंद्रचूड़ साहब सिख कौम नूं इंसाफ दो। सिख कौम तुहाडे ते बड़ी उम्मीद करदी है। सुप्रीम कोर्ट दे बाहर हजारां सिखां दा कतलेआम कीता गया, 4 दिन सुप्रीम कोर्ट ते ताला लग्या। सुप्रीम कोर्ट ते ताला लगा के जज अपने घरां च बैठे रहे। जज साहब चंद्रचूड़ साहब सिख कौम नूं इंसाफ। ਵਿਦਿਆਰਥੀ ਜਥੇਬੰਦੀ 7 ਵੱਲੋਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਪੰਜਾਬ ਦੀਆਂ 3 ਵੱਡੀਆਂ ਯੂਨੀਵਰਸਿਟੀਆਂ ਵਿੱਚ ਪ੍ਰੋਗਰਾਮ ਉਲੀਕੇ ਗਏ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜਥੇਬੰਦੀ ਵੱਲੋਂ ਸਿੱਖ ਰਾਜਨੀਤਿਕ ਵਿਸ਼ਲੇਸ਼ਕ ਅਤੇ ਕਈ ਕਿਤਾਬਾਂ ਦੇ ਲੇਖਕ ਸਰਦਾਰ ਅਜਮੇਰ ਸਿੰਘ ਦਾ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ਦਾ ਵਿਸ਼ਾ ਨਸਲਕੁਸ਼ੀ ਦਾ ਬਹੁਪਸਾਰੀ ਵਰਤਾਰਾ ਸਰੀਰਾਂ ਤੋਂ ਲੈ ਕੇ ਰੂਹਾਂ ਦਾ ਘਾਤ ਰੱਖਿਆ ਗਿਆ ਸੀ। ਜਥੇਬੰਦੀ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ ਤੇ ਸਿੱਖ ਨਸਲਕੁਸ਼ੀ ਨੂੰ ਦਰਸਾਉਂਦੀ ਤਸਵੀਰ ਪ੍ਰਦਰਸ਼ਨੀ ਲਗਾ ਕੇ ਵਿਦਿਆਰਥੀਆਂ ਨੂੰ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਤੋਂ ਜਾਣੂ ਕਰਵਾਇਆ ਗਿਆ। ਹਾਲਾਂਕਿ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹ ਕਹਿੰਦਿਆਂ ਇਸ ਪ੍ਰਦਰਸ਼ਨੀ ਨੂੰ ਲਾਉਣ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿ ਭਾਰਤ ਸਰਕਾਰ ਵੱਲੋਂ ਇਸ ਨਸਲਕੁਸ਼ੀ ਨੂੰ ਮਾਨਤਾ ਨਹੀਂ ਦਿੱਤੀ ਗਈ, ਪਰ ਵਿਦਿਆਰਥੀਆਂ ਦੇ ਸਖਤ ਫੈਸਲੇ ਅੱਗੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਝੁਕਣਾ ਪਿਆ। ਇਸੇ ਤਰ੍ਹਾਂ ਦੀ ਪ੍ਰਦਰਸ਼ਨੀ ਆਉਣ ਵਾਲੇ ਕੱਲ੍ਹ ਜਥੇਬੰਦੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਵੀ ਲਗਾਈ ਜਾ ਰਹੀ ਹੈ। ਅਗਲੇ ਕਰਵਾ ਚੌਥ ਤੇ ਹਰਿਆਣਾ ਦੀਆਂ ਸੁਹਾਗਣਾਂ SYL ਦੇ ਪਾਣੀ ਨਾਲ ਆਪਣਾ ਵਰਤ ਖੋਲ੍ਹਣਗੀਆਂ। ਇਸ ਸਾਲ ਆਪਣਾ ਕਰਵਾ ਚੌਥ ਦਾ ਵਰਤ ਖੋਲ੍ਹਣ ਦੌਰਾਨ ਇਹ ਸੁਹਾਗਣਾਂ ਸਤਲੁਜ ਯਮੁਨਾ ਲਿੰਕ ਯਾਨੀ SYL ਦੇ ਪਾਣੀ ਦੀ ਮੰਗ ਕਰਦੀਆਂ ਨਜ਼ਰ ਆ ਰਹੀਆਂ ਹਨ। ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓਜ਼ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਹਰਿਆਣਾ ਵਿੱਚ SYL ਦੇ ਪਾਣੀ ਦੀ ਮੰਗ ਨੂੰ ਰਾਜਨੀਤਿਕ ਮੁੱਦਾ ਬਣਾਉਣ ਮਗਰੋਂ ਹੁਣ ਇਸ ਨੂੰ ਘਰੇਲੂ ਮੁੱਦੇ ਵਾਂਗ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹਰਿਆਣਾ ਦੀਆਂ ਸੁਹਾਗਣਾਂ ਨੇ ਪ੍ਰਣ ਲਿਆ ਹੈ ਕਿ ਅਗਲੀ ਵਾਰ ਉਹ SYL ਦੇ ਪਾਣੀ ਨਾਲ ਹੀ ਵਰਤ ਖੋਲ੍ਹਣਗੀਆਂ। ਦੱਸ ਦਈਏ ਕਿ SYL ਤੇ ਪੰਜਾਬ ਅਤੇ ਹਰਿਆਣਾ ਦਰਮਿਆਨ ਤਣਾਅ ਹੈ। ਇਸ ਤਣਾਅ ਦੇ ਚੱਲਦਿਆਂ ਸੋਸ਼ਲ ਮੀਡੀਆ ਤੇ ਇਹ ਇੱਕ ਏਜੰਡੇ ਵਾਂਗ ਹੀ ਜਾਪਦਾ ਹੈ, ਜਿਸ ਦਾ ਅਸਰ ਪੰਜਾਬ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦੇ ਆਪਸੀ ਸਬੰਧਾਂ ਤੇ ਪਵੇਗਾ। ਜ਼ਿਕਰਯੋਗ ਹੈ ਕਿ 3 ਖੇਤੀ ਕਾਨੂੰਨ ਲਿਆਉਣ ਸਮੇਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਮਿਲ ਕੇ ਕੇਂਦਰ ਸਰਕਾਰ ਨੂੰ ਹਾਰ ਦਾ ਮੂੰਹ ਦਿਖਾਇਆ ਸੀ।
बार तो आपने मेरा व्रत इस पानी से खुलवा दिया, अगली बार मैं SYL के पानी से ही अपना व्रत खोलूंगी। SYL तो हरियाणा का है। मैं 1 साल पूरा धर्म युद्ध लड़ूंगा और 1 साल नवीन जयंती के साथ मिलके SYL का अगला व्रत आपका SYL के पानी से ही खुलवाऊंगा। इस बार तो इस पानी तो व्रत खोल लिया, अगली बार तो SYL के पानी से ही खोलूंगी। SYL का पानी हमारा अधिकार है। और मैंने आज व्रत रखा है और मेरी पत्नी ने मेरे को शपथ दिलाई है कि अगले साल करवा चौथ जब रखूंगी, जब SYL के पानी से मेरा व्रत खुलवाओगे। इस बार का करवा चौथ तो मैंने पानी पीकर खोल दिया है, पर अगली बार मैं सिर्फ SYL का पानी पीकर ही अपना व्रत खोलूंगी। एक पतिव्रता पत्नी चाहे तो अपने पति के प्राण तक ला सकती है, और ये तो सिर्फ SYL का पानी है जो सिर्फ पंजाब से लेकर आना है। मैं इस पानी के धर्म युद्ध में हरियाणा वालों के साथ हूँ।